ਪਰ 84 ਨੇ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਭਾਵਿਤ ਕਿਵੇਂ ਕੀਤਾ ਤੇ ਫਿਰ ਜ਼ਿੰਦਗੀ ਤਾਂ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਹੋਣ ਦੇ ਨਾਲ ਬਦਲਣੀ ਬਦਲਣੀ। ਉਹਦੇ 'ਚ ਦੇਖੋ ਪ੍ਰਵੀਨ ਜੀ, ਆਪਣਾ ਜਿਹੜਾ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਹਮਲੇ ਨੇ ਕੱਲੇ ਜਸਵੰਤ ਸਿੰਘ ਦੀ ਨਹੀਂ, ਜੀ ਬਹੁਤ ਲੋਕਾਂ ਦੀ ਸੋਚ ਤੇ ਜੀਵਨ ਅੰਦਰ ਇੱਕ ਮੋੜ ਲਿਆਂਦਾ। ਮਤਲਬ ਉਹਨਾਂ ਦੇ ਅੰਦਰ ਜਿਹੜੀ ਅੰਦਰ ਸਿੱਖੀ ਦਾ ਕਿਤੇ ਬੀਜ ਪਿਆ ਸੀ ਨਾ, ਉਹ ਫਿਰ ਫੁੱਟਿਆ। ਸੋ ਕਾਫੀ ਬੰਦੇ ਉਸ ਤੋਂ ਟੁੱਟ ਕੇ ਉਹ ਇੱਧਰ ਨੂੰ ਆਏ। ਸੋ ਮੈਂ ਵੀ ਆਇਆ ਤੇ ਜਸਵੰਤ ਸਿੰਘ ਖਾਲੜਾ ਵੀ ਆਇਆ ਜੀ। ਸੋ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਜਥੇਬੰਦੀ ਦੇ ਵਿੱਚ ਨਾਲ ਕੰਮ ਕੀਤਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਉਹ ਸੀ IDP, ਇੰਟਰਨੈਸ਼ਨਲ ਡੈਮੋਕ੍ਰੈਟਿਕ। ਪਹਿਲਾਂ ਉਦੋਂ ਬੁੱਡਰੋਜ ਆਪਰੇਸ਼ਨ ਚੱਲਿਆ ਜੀ। ਉਹ ਸਭ ਤੋਂ ਵੱਧ ਜ਼ੁਲਮ ਉੱਥੇ ਹੀ ਹੋਇਆ, ਮਾਝੇ 'ਚ, ਮੰਡ ਦੇ ਏਰੀਏ 'ਚ ਬਹੁਤ ਜ਼ੁਲਮ ਹੋਇਆ ਸੀਗਾ। ਪਿੰਡ ਦੇ ਵਿੱਚ ਔਰਤਾਂ ਤੱਕ ਨਾਲ ਬਹੁਤ ਬਦਸਲੂਕੀ ਕੀਤੀ, ਕੁੱਟਿਆ ਮਾਰਿਆ, ਲੋਕਾਂ ਤੇ ਬਹੁਤ ਜ਼ੁਲਮ ਕੀਤਾ। CRP ਨੇ ਉਹਦੇ ਖਿਲਾਫ ਮੋਰਚਾ ਲੱਗਿਆ ਜੀ। ਪਰ ਉੱਥੋਂ ਫਿਰ ਇਹ ਕਹਿ ਲਓ ਕਿ ਇਹ ਪੰਥ ਦਾਸ ਤੇ ਇਹਦੇ ਜੀਵਨ ਦਾ ਸੰਘਰਸ਼ ਸ਼ੁਰੂ ਕਰਤਾ। ਫਿਰ ਇਹਨੇ ਮਤਲਬ ਲਲਕਾਰਿਆ ਉਹਨਾਂ ਨੂੰ, ਪਿੰਡ ਦੇ ਲੋਕਾਂ ਨੂੰ ਤਿਆਰ ਕੀਤਾ, ਅਲਟੀਮੇਟਲੀ ਉੱਥੋਂ ਉਠਾਏ। ਕਿਉਂਕਿ ਪੁਲਿਸ ਵਾਲੇ ਨੇ ਇਹਨੂੰ ਕਿਹਾ ਵੀ ਤੇਰੀਆਂ ਕੀ ਲੱਗਦੀਆਂ ਹੈ ਜੀ, ਵੀ ਤੇਰਾ ਪਿੰਡ ਖਾਲੜਾ ਹੈ, ਇਹ ਇੱਥੇ ਘਰਿਆਲੇ ਦੀਆਂ ਕੁੜੀਆਂ। ਹਾਂਜੀ। ਉਹ ਕਹਿੰਦਾ ਵੀ ਜੋ ਦ੍ਰੋਪਦੀ ਕ੍ਰਿਸ਼ਨ ਦੀ ਲੱਗਦੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਭਾਈ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ ਭਾਗ ਦੂਜਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਵਾਰ ਫਿਰ ਆਪਾਂ ਜੁੜਾਂਗੇ ਭਾਈ ਅਜਮੇਰ ਸਿੰਘ ਜੀ ਨਾਲ, ਸਿੱਖ ਚਿੰਤਕ ਨੇ, ਤੇ ਇਹਨਾਂ ਘਟਨਾਵਾਂ ਨੂੰ ਬਰੀਕੀ ਦੇ ਨਾਲ ਵਰਣਿਤ ਕਰਨ ਦੇ ਨਾਲ ਨਾਲ ਇਹਨਾਂ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਤੇ ਆਪਣੇ ਪਿੰਡੇ ਤੇ ਹੰਢਾਇਆ ਵੀ ਹੈ। ਇੱਕ ਵਾਰ ਫਿਰ ਤੋਂ ਉਹਨਾਂ ਨੂੰ ਨਾਲ ਜੋੜਦੇ ਹਾਂ ਤੇ ਗੱਲਬਾਤ ਨੂੰ ਫਿਰ ਤੋਂ ਉੱਥੋਂ ਹੀ ਤੋਰਦੇ ਹਾਂ ਜਿੱਥੋਂ ਛੱਡੀ ਸੀ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਪਹਿਲੇ ਭਾਗ ਦੇ ਵਿੱਚ ਇਤਿਹਾਸ, ਪਿਛੋਕੜ, ਪਰਿਵਾਰਕ ਪਿਛੋਕੜ ਬਾਰੇ ਤਾਂ ਚਰਚਾ ਕੀਤੀ ਤੇ ਨਾਲੋਂ ਨਾਲ ਚਰਚਾ ਜਿੱਥੇ ਛੱਡੀ ਸੀ ਉਹ ਸੀ ਕਿ ਭਾਈ ਸਾਹਿਬ ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀਗੇ ਤੇ ਸੰਘਰਸ਼ਸ਼ੀਲ ਜੀਵਨ ਜਿਉ ਰਹੇ ਸੀ, ਜੇਲ੍ਹਾਂ ਦੇ ਵਿੱਚ ਵੀ ਰਹੇ, ਬਹੁਤ ਕੁਝ ਹੋਇਆ। ਜਦੋਂ 84 ਤੱਕ ਆਉਂਦੇ ਗ੍ਰਿਫਤਾਰੀਆਂ ਵੀ ਦਿੱਤੀਆਂ, ਮੋਰਚੇ ਵੀ ਲੜੇ, ਸਾਰਾ ਕੁਝ ਕੀਤਾ, ਪਰ 84 ਨੇ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਭਾਵਿਤ ਕਿਵੇਂ ਕੀਤਾ ਤੇ ਫਿਰ ਜ਼ਿੰਦਗੀ ਤਾਂ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਹੋਣ ਦੇ ਨਾਲ ਬਦਲਣੀ ਸੀ। ਉਹਦੇ 'ਚ ਦੇਖੋ ਪ੍ਰਵੀਨ ਜੀ, ਆਪਣਾ ਜਿਹੜਾ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਹਮਲੇ ਨੇ ਕੱਲੇ ਜਸਵੰਤ ਸਿੰਘ ਦੀ ਨਹੀਂ ਜੀ, ਬਹੁਤ ਲੋਕਾਂ ਦੀ ਸੋਚ ਤੇ ਜੀਵਨ ਅੰਦਰ ਇੱਕ ਮੋੜ ਲਿਆਂਦਾ। ਤੇ ਮੈਂ ਵੀ ਉਹਨਾਂ ਚੋਂ ਹਾਂ, ਤੇ ਅਸੀਂ ਇਕੱਲੇ ਦੋਵੇਂ ਨਹੀਂ ਜੀ, ਬਹੁਤ ਹੋਰ ਜਿਹੜੇ ਸੀਗੇ ਲੋਕ ਜਿਹੜੇ ਪਹਿਲਾਂ ਖੱਬੇ ਪੱਖੀ ਸੀ, ਹਾਂਜੀ, ਤੇ ਮੁੜ ਕੇ ਉਹ ਇਸ ਪਾਸੇ ਨੂੰ ਆਏ ਜੀ। ਉੱਥੇ ਝਬਾਲ ਦੇ ਨੇੜੇ ਪਿੰਡ ਹੈ ਇੱਕ, ਸ਼ਾਇਦ ਲਾਲੂ ਘੁੰਮਣ ਹੈ, ਮੈਨੂੰ ਹੁਣ ਪਿੰਡਾਂ ਦੇ ਨਾਮ ਭੁੱਲ ਰਹੇ ਨੇ। ਹਾਂਜੀ। ਉਹ ਸਾਡਾ ਇੱਕ ਸੀਗਾ ਕਾਮਰੇਡ ਹੀ ਸੀ, ਅਸੀਂ ਉਹਦੇ ਕੋਲ ਬਹੁਤ ਆਉਂਦੇ ਜਾਂਦੇ ਸੀ ਜੀ, ਤੇ ਉਹ ਉੱਥੇ ਲੜਦਾ ਹੋਇਆ ਸ਼ਹੀਦ ਹੋਇਆ ਸੀ ਦਰਬਾਰ ਸਾਹਿਬ ਦੇ ਅੰਦਰ। ਠੀਕ ਹੈ, ਅੱਛਾ। ਹਾਂ, ਬਹੁਤ, ਫਿਰ ਇੱਕ ਨਹੀਂ, ਮਤਲਬ ਬਹੁਤ ਬੰਦਿਆਂ ਨੂੰ ਬਦਲਿਆ। ਸੰਤਾਂ ਨੇ ਪਹਿਲਾਂ, ਫਿਰ ਜਦੋਂ ਦਰਬਾਰ ਸਾਹਿਬ ਤੇ ਹਮਲੇ ਝੰਜੋੜਿਆ, ਉਹਨਾਂ ਨੂੰ ਸਮਝ ਆ ਗਿਆ ਕਿ ਇਹ ਤਾਂ ਗੱਲ, ਮਤਲਬ ਉਹਨਾਂ ਦੇ ਅੰਦਰ ਜਿਹੜੀ ਅੰਦਰ ਸਿੱਖੀ ਦਾ ਕਿਤੇ ਬੀਜ ਪਿਆ ਸੀ ਨਾ, ਉਹ ਫਿਰ ਫੁੱਟਿਆ। ਠੀਕ ਹੈ। ਫਿਰ ਉਹ ਜਿਹੜਾ ਦੂਜੀ ਗੱਲ, ਜਿਹੜੇ ਖੱਬੇ ਪੱਖੀ ਆ, ਇਹਨਾਂ ਦਾ ਜੋ ਰੋਲ ਦੇਖਿਆ ਜੀ, ਉਹ ਬਹੁਤ ਮਾੜਾ ਸੀ। ਸਟੇਟ ਦੇ ਪੱਖ 'ਚ ਭੁਗਤੇ, ਐਂਟੀ ਸਿੱਖ, ਬਿਲਕੁਲ ਜੀ, ਮਤਲਬ ਹਮਲੇ ਦੀ ਵਕਾਲਤ ਕਰਨ ਵਾਲੇ, ਪੱਖ ਲੈਣ ਵਾਲੇ। ਹੁਣ ਇਹ ਗੱਲ ਕਿਵੇਂ
ਸਹਿਣ ਕਰ ਸਕਦਾ ਸੀ, ਜਿਹਦੇ ਅੰਦਰ ਕੋਈ ਸਿੱਖੀ ਦਾ ਜਜ਼ਬਾ ਸੀ। ਜੀ ਸੋ ਕਾਫੀ ਬੰਦੇ ਉਸ ਤੋਂ ਟੁੱਟ ਕੇ ਜੀ ਉਹ ਇੱਧਰ ਨੂੰ ਆਏ। ਸੋ ਮੈਂ ਵੀ ਆਇਆ ਤੇ ਜਸਵੰਤ ਸਿੰਘ ਖਾਲੜਾ ਵੀ ਆਇਆ। ਜੀ ਫੇਰ ਚੱਲੋ ਇਹ ਸੀ ਕਿ ਅਸੀਂ ਇੱਕਦਮ ਇਹ ਤਬਦੀਲੀ ਐ ਨਹੀਂ ਹੁੰਦੀ ਵੀ ਸਭ ਕੁਝ ਪਿਛਲਾ ਛੁੱਟ ਗਿਆ। ਹਾਂਜੀ ਇੱਕ ਪ੍ਰੋਸੈਸ ਹੁੰਦਾ ਹੌਲੀ 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 ਹੌਲੀ। ਸੋ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਜਥੇਬੰਦੀ ਦੇ ਵਿੱਚ ਨਾਲ ਕੰਮ ਕੀਤਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਹਾਂਜੀ ਉਹ ਸੀ IDP, ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ। ਹਾਂਜੀ ਉਹ ਪਾਰਟੀ ਤਕਰੀਬਨ ਮਾਰਕਸਵਾਦ ਦੀਆਂ ਹੱਦਾਂ ਚੋਂ ਬਾਹਰ ਨਿਕਲ ਗਈ ਠੀਕ ਹੈ। ਵੀ ਇਹ ਸਾਰੇ ਮਸਲਿਆਂ ਦਾ ਹੱਲ ਨਹੀਂ, ਹੂੰ, ਉਹ ਗੱਲਾਂ ਨੂੰ ਹੋਰ ਤਰ੍ਹਾਂ ਦੇਖਣ ਲੱਗ ਗਈ। ਜੀ ਸੋ ਮਾਰਕਸਵਾਦ ਤੇ ਵੀ ਸਵਾਲ ਖੜੇ ਹੋ ਗਏ ਹੋਣੇ ਸੀ। ਤੇ ਉਹ ਬਾਕੀ ਸਾਰੀਆਂ ਗੱਲਾਂ ਤੇ ਕੁਐਸਚਨ ਲੱਗ ਗਏ। ਹੂੰ, ਫਿਰ ਹੌਲੀ 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 ਕਰਦੇ ਕਰਦੇ ਉਹਦਾ ਟੋਟਲ ਪ੍ਰਭਾਵ ਤੋਂ ਮੁਕਤ ਹੋਏ। ਜੀ ਸੋ ਜਸਵੰਤ ਸਿੰਘ ਖਾਲੜੇ ਨੇ ਉਧਰ ਹੀ ਰਹਿ ਕੇ ਅਜੇ IDP ਦੇ ਵਿੱਚ ਹੀ ਇਹ ਕੀਤਾ ਕਿ ਹਮਲੇ ਦਾ ਵਿਰੋਧ ਕੀਤਾ ਜੀ ਧੜੱਲੇ ਨਾਲ। ਫਿਰ ਉਸ ਤੋਂ ਬਾਅਦ ਖਾੜਕੂ ਸੰਘਰਸ਼ ਚੱਲਿਆ। ਪਹਿਲਾਂ ਉਦੋਂ ਬੁੱਡਰੋਜ ਆਪਰੇਸ਼ਨ ਚੱਲਿਆ। ਜੀ ਉਹ ਸਭ ਤੋਂ ਵੱਧ ਜ਼ੁਲਮ ਉੱਥੇ ਹੀ ਹੋਇਆ, ਮਾਝੇ 'ਚ ਹੀ। ਮੰਡ ਦੇ ਏਰੀਏ 'ਚ ਬਹੁਤ ਜ਼ੁਲਮ ਬਹੁਤ ਜ਼ੁਲਮ ਹੋਇਆ ਹੋਇਆ। ਸੀਗਾ। ਜੀ ਮੰਡ ਆਪਰੇਸ਼ਨ ਜੀ ਤੇ ਬੁੱਡਰੋਜ ਆਪਰੇਸ਼ਨ ਕਹਿੰਦੇ ਸੀ, ਜਿਹਦੇ 'ਚ 3 ਮਹੀਨੇ ਬਹੁਤ ਜ਼ੁਲਮ ਕੀਤਾ, ਮਿਲਟਰੀ ਨੇ ਕੀਤਾ ਤੇ ਨਾਲ CRP। ਜੀ ਉਸ ਦੇ ਖਿਲਾਫ ਇਹਦੇ ਮਨ 'ਚ ਰੋਹ ਭਰਿਆ। ਇਹਨੇ ਉਹਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕੀਤੀ। ਜੀ ਫਿਰ ਬ੍ਰਹਮਪੁਰਾ ਕਾਂਡ ਹੋਇਆ ਸੀ 86 'ਚ ਸ਼ਾਇਦ। ਠੀਕ ਹੈ। ਤੇ ਜਦੋਂ ਉਹਨਾਂ ਨੇ ਉਹ ਪਿੰਡ ਦੇ ਵਿੱਚ ਔਰਤਾਂ ਤੱਕ ਨਾਲ ਬਹੁਤ ਬਦਸਲੂਕੀ ਕੀਤੀ, ਜੀ ਕੁੱਟਿਆ ਮਾਰਿਆ, ਲੋਕਾਂ ਤੇ ਬਹੁਤ ਜ਼ੁਲਮ ਕੀਤਾ, CRP ਨੇ ਉਹਦੇ ਖਿਲਾਫ ਮੋਰਚਾ ਲੱਗਿਆ। ਉੱਥੇ ਜਾ ਕੇ ਇਹ ਜਸਵੰਤ ਸਿੰਘ ਖਾਲੜਾ ਇਹਨੇ ਉੱਥੇ ਜਾ ਕੇ ਮਰਨ ਵਰਤ ਤੇ ਬਹਿ ਗਿਆ ਸੀ। ਠੀਕ ਹੈ ਜੀ। ਤੇ ਉੱਥੋਂ ਚੁੱਕ ਕੇ ਪੁਲਿਸ ਨੇ ਇਹਨੂੰ ਫਿਰ ਥਾਣੇ ਲਿਆਂਦਾ ਹੈ ਤੇ ਤਸ਼ੱਦਦ ਵੀ ਹੋਇਆ, ਕਾਫੀ ਚਿਰ ਇਹਨੂੰ ਅੰਦਰ ਰੱਖਿਆ, ਜੇਲ੍ਹ 'ਚ ਵੀ ਭੇਜਿਆ। ਜੀ ਮਤਲਬ ਉੱਥੋਂ ਫਿਰ ਇਹ ਕਹਿ ਲਓ ਕਿ ਇਹ ਪੰਥ ਦਾਸ ਤੇ ਇਹਦੇ ਜੀਵਨ ਦਾ ਸੰਘਰਸ਼ ਸ਼ੁਰੂ ਕਰਤਾ ਹੈ। ਜ਼ੁਲਮਾਂ ਨੇ ਵਿਚਾਰਾਂ ਨੂੰ ਮੋੜਾ ਦਿੱਤਾ। ਮੋੜਾ ਦਿੱਤਾ। ਜੀ ਖਾਸ ਕਰਕੇ ਜਿਹੜਾ ਦਰਬਾਰ ਸਾਹਿਬ ਹੈ ਨਾ, ਦਰਬਾਰ ਸਾਹਿਬ ਤੇ ਹਮਲਾ ਹੋਣਾ, ਉਹਨੇ ਫਿਰ ਜਿਹੜੀ ਮਨਾਂ 'ਚ ਕੋਈ ਜਾਲੇ ਸੀ, ਅਸਪਸ਼ਟਤਾ ਸੀ, ਧੁੰਦ ਸੀ, ਉਹ ਸਾਰੀ ਸਾਫ਼ ਕਰਤੀ। ਧੁੰਦੂ ਘਰਾਂ ਦੂਰ। ਹਾਂਜੀ। ਸੋ ਉਸ ਤੋਂ ਬਾਅਦ ਫਿਰ ਇਹਨੇ ਬਹੁਤ ਸਰਗਰਮੀਆਂ, ਜਿੱਥੇ ਵੀ ਕਿਤੇ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ, ਜੀ ਉਹਦੇ ਖਿਲਾਫ ਆਵਾਜ਼ ਉਠਾਉਂਦਾ ਸੀ। ਮੈਂ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ, ਉੱਥੇ ਘਰਿਆਲਾ ਪਿੰਡ ਹੈ ਪੱਟੀ ਦੇ ਨੇੜੇ, ਉੱਥੇ CRP ਵਾਲੇ ਮਤਲਬ ਕੁੜੀਆਂ ਦੇ ਸਕੂਲ 'ਚ ਬੈਠੇ ਹੋਏ ਸੀ, ਡੇਰਾ ਲਾਇਆ ਹੋਇਆ ਸੀ। ਜੀ ਜਿੱਥੇ ਵੀ ਜਗ੍ਹਾ ਮਿਲਦੀ ਸੀ ਉਹਨਾਂ ਨੂੰ ਥਾਂ ਥਾਂ, ਮਾਝੇ 'ਚ ਖਾਸ ਕਰਕੇ CRP ਦੇ ਤਾਂ ਕੈਂਪ ਲੱਗੇ ਪਏ ਸੀਗੇ। ਤੇ ਉੱਥੇ ਉਹ ਨੈਚੁਰਲੀ ਹੁਣ ਉਹਨਾਂ ਨੂੰ ਕੀ, ਉਹ ਤਾਂ ਕੁੜੀਆਂ ਪ੍ਰਤੀ ਉਹਨਾਂ ਦੀ ਨਜ਼ਰ ਮਾੜੀ ਸੀ। ਜੀ ਤੇ ਪਿੰਡ ਦੇ ਲੋਕ ਇਹ ਮਹਿਸੂਸ ਕਰ ਰਹੇ ਸੀ, ਇੱਕ ਗੈਰਤ ਵੀ ਹੁੰਦੀ ਹੈ। ਬਿਲਕੁਲ। ਹਾਂ। ਤੇ ਮਾਝੇ 'ਚ ਅੰਸ਼ ਜ਼ਿਆਦਾ ਸੀਗਾ। ਸੋ ਉੱਥੇ ਲੋਕਾਂ ਦੇ ਵਿੱਚ ਕੁਸਰ ਮੁਸਰ ਪ੍ਰੋਟੈਸਟ ਹੋ ਰਿਹਾ ਸੀ। ਉੱਥੇ ਇਹਨੇ ਜਾ ਕੇ ਮੋਰਚਾ ਲਾਇਆ ਸ਼ਰੇਆਮ। ਠੀਕ ਆ। ਹਾਂ। ਫਿਰ ਇਹਨੇ ਮਤਲਬ ਲਲਕਾਰਿਆ ਉਹਨਾਂ ਨੂੰ, ਪਿੰਡ ਦੇ ਲੋਕਾਂ ਨੂੰ ਤਿਆਰ ਕੀਤਾ। ਅਲਟੀਮੇਟਲੀ ਉੱਥੋਂ ਉਠਾਏ। ਉੱਥੋਂ ਉੱਠ ਕੇ ਨੇੜੇ ਇੱਕ ਮੰਦਿਰ ਸੀ, ਫਿਰ ਜਾ ਕੇ ਮੰਦਿਰ 'ਚ ਬੈਠੇ ਹੋ। ਜੀ ਹਾਂ। 85 86 ਦੀਆਂ ਗੱਲਾਂ ਨੇ ਇਹ 86 ਦੀ ਹੈ ਸ਼ਾਇਦ। 86 ਦੀਆਂ ਗੱਲਾਂ। ਹਾਂ। ਠੀਕ ਆ। ਤੇ ਆ ਕਿਤਾਬ ਦੇ ਵਿੱਚ ਮੈਂ ਦਿੱਤਾ ਉਹ ਡੇਟਾ, ਹੁਣ ਮੂੰਹ ਜ਼ਬਾਨੀ ਕਈ ਵਾਰ ਯਾਦ ਨਹੀਂ ਰਹਿੰਦੀ, ਤਰੀਕਾ ਇਹਦੇ ਵਿੱਚ ਮੈਂ ਸਾਰਾ ਦਿੱਤਾ ਉਹ ਡਿਟੇਲ। ਕਿਉਂਕਿ ਪੁਲਿਸ ਵਾਲੇ ਨੇ ਇਹਨੂੰ ਕਿਹਾ ਵੀ ਤੇਰੀਆਂ ਕੀ ਲੱਗਦੀਆਂ ਹੈ ਜੀ, ਵੀ ਤੇਰਾ ਪਿੰਡ ਖਾਲੜਾ ਹੈ, ਇਹ ਇੱਥੇ ਘਰਿਆਲੇ ਦੀਆਂ ਕੁੜੀਆਂ। ਹਾਂਜੀ। ਉਹ ਕਹਿੰਦਾ ਵੀ ਜੋ ਦ੍ਰੋਪਦੀ ਕ੍ਰਿਸ਼ਨ ਦੀ ਲੱਗਦੀ ਸੀ। ਗੱਲ ਤਾਂ ਔਰਤ ਦੀ ਬੇਪਤੀ ਦੀ ਗੱਲ ਹੈ। ਹਾਂਜੀ। ਉਹਦੀ ਆਬਰੂ ਦੀ ਗੱਲ ਹੈ। ਹਾਂਜੀ। ਉਹਦੀ ਇੱਜ਼ਤ ਦੀ ਗੱਲ ਹੈ। ਇਹ ਕੋਈ ਬਲੱਡ ਰਿਲੇਸ਼ਨ ਥੋੜਾ ਹੁੰਦਾ। ਹਾਂਜੀ। ਇਹ ਇਨਸਾਨੀ ਰਿਸ਼ਤਾ, ਤੁਹਾਨੂੰ ਨਹੀਂ ਸਮਝ ਆ ਸਕਦਾ। ਜੀ 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 ਬਿਲਕੁਲ। ਹਾਂ। ਤੇ ਫਿਰ ਉਹਨੇ ਮਤਲਬ ਉਹ ਅਖੀਰ ਨੂੰ ਮੋਰਚਾ ਜਿੱਤਿਆ ਸੀ। ਹਲੇ ਬੜੀ ਜ਼ੁਰਤ ਵਾਲੀਆਂ ਗੱਲਾਂ ਸੀ। ਫਿਰ ਬਾਰਡਰ ਏਰੀਏ 'ਚ ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਤੰਗ ਕਰਨਾ ਸ਼ੁਰੂ ਕੀਤਾ ਸੀਗਾ। ਜੀ। ਤੇ ਉਹਨਾਂ ਨੇ ਜਿਵੇਂ ਕਈ ਮੀਲ ਤੱਕ ਲੋਕਾਂ ਨੂੰ ਬਾਰਡਰ ਦੇ ਨੇੜੇ ਨਹੀਂ ਸੀ ਜਾਣ ਦਿੰਦੇ। ਲੋਕਾਂ ਦੇ ਖੇਤ ਸੀਗੇ, ਪਾਸ ਬਣਾ ਕੇ ਜਾਣ ਦਿੰਦੇ ਸੀ, ਜਲੀਲ ਕਰਦੇ ਸੀ। ਜੀ। ਉਹਦੇ ਖਿਲਾਫ ਪੂਰਾ ਇੱਕ ਮੋਰਚਾ ਲਾਇਆ, ਪੈਂਫਲੇਟ ਕੱਢਿਆ। ਅੱਛਾ। ਇਹ ਕਿਹਾ ਵੀ ਇਹ ਜਿਹੜੀਆਂ ਬਾੜਾਂ ਖਤਮ ਹੋਣੀਆਂ ਚਾਹੀਦੀਆਂ, ਸਰਹੱਦਾਂ ਚਾਹੀਦੀਆਂ ਹੀ ਨਹੀਂ।
ਉਦੋਂ ਜਰਮਨੀ ਦੇ ਵਿੱਚ ਜਰਮਨ ਵਾਲ ਟੁੱਟੀ ਸੀਗੀ ਜੀ। ਕਹਿੰਦਾ ਉੱਥੇ ਟੁੱਟ ਰਹੀਆਂ ਤੇ ਤੁਸੀਂ ਇੱਥੇ ਉਸਾਰ ਰਹੇ ਹੋ ਨਵੀਆਂ। ਉਹਨੇ ਤੁਸੀਂ ਚੇਤਨਤਾ ਦੇਖੋ ਉਹਦੀ। ਚੇਤਨਤਾ ਮੈਂ ਬਿਲਕੁਲ ਹੈਰਾਨ ਹਾਂ ਇਸ ਗੱਲ ਤੇ ਫਿਰ ਉਹ ਲਿੰਕ ਕਰਕੇ ਇੱਥੇ ਜਿਵੇਂ ਲੋਕਾਂ ਕੱਲ ਲਿਜਾਂਦਾ ਸੀ, ਉਹ ਬੜੀ ਲੋਕਾਂ ਦੇ ਦਿਲਾਂ ਦੇ ਅੰਦਰ ਜਾ ਕੇ ਬਹਿੰਦੀ ਸੀ। ਸੋ ਇਹ ਜਿਹੜੀ ਗੱਲ ਹੈ ਨਾ ਇਸ ਕਿਸਮ ਦੀ, ਉਹ ਇੱਕ ਟ੍ਰੇਨਿੰਗ ਸੀ ਪਹਿਲਾਂ ਕਿਤੇ ਕਮਿਊਨਿਸਟ ਮੂਵਮੈਂਟ 'ਚ ਜੀ, PSU 'ਚ ਰਹਿੰਦੇ ਆ, ਨੌਜਵਾਨ ਭਾਰਤ ਸਭਾ 'ਚ ਰਹਿੰਦੇ ਆ, ਲਾਮਬੰਦੀ ਕਿਵੇਂ ਕਰ ਹਾਂ, ਤੇ ਬਲੱਡ ਦੇ ਵਿੱਚ ਜੁਝਾਰੂ ਵਿਰਸਾ ਸੀ ਜੀ, ਤੇ ਉਹ ਸਾਰਾ ਕੁਝ ਰਲ ਕੇ ਉਹ ਫਿਰ ਇੱਕ ਬਹੁਤ ਵੱਡਾ ਸੰਘਰਸ਼ੀਲ ਯੋਧਾ ਬਣ ਕੇ ਉੱਭਰਿਆ ਜੀ ਉਹ ਸਾਰੇ ਪੀੜ ਦੇ ਵਿੱਚ। ਇਸੇ ਦਰਮਿਆਨ ਉਹਦੇ ਜਿਹੜੇ ਨਾਲ ਦੇ ਸੀਗੇ ਜਿਹੜੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ IDB ਹਾਂਜੀ, ਤੇ ਜਾਂ ਉੱਥੋਂ ਦੇ ਪਿੰਡਾਂ ਦੇ ਨੌਜਵਾਨ, ਕਿਉਂਕਿ ਸਟੇਟ ਨੇ ਉਦੋਂ ਤੱਕ ਪਿੰਡਾਂ ਦੇ ਵਿੱਚ ਤਾਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਤਾ ਸੀਗਾ ਵੀ ਜੇ ਤੁਸੀਂ ਘਰੋਂ ਵੀ ਨਿਕਲੇ ਤਾਂ ਪਤਾ ਨਹੀਂ ਘਰੇ ਤੁਹਾਨੂੰ ਵੜਨ ਦੇਣਾ ਕਿ ਨਹੀਂ, ਲਾਮਬੰਦੀ ਤਾਂ ਬਹੁਤ ਦੂਰ ਦੀ ਗੱਲ ਆ। ਤੇ ਇਹ ਮੇਰੇ ਖਿਆਲ ਵੀ ਭਾਈ ਸਾਹਿਬ ਦੀ ਸੂਝ-ਬੂਝ ਦੇ ਵੱਲ ਹੀ ਇਸ਼ਾਰਾ ਕਰਦੀ ਹੈ ਵੀ ਨਿੱਕੇ ਰੋਸ ਮੁਜ਼ਾਹਰਿਆਂ ਤੋਂ ਜਾਂ ਹੋਰ ਤਾਂ ਇਹਨਾਂ ਦੇ ਵਿੱਚ ਪਾਰਟੀ ਦੇ ਬੰਦੇ ਵੀ ਕੁਝ ਹੋਰ ਹੈ ਜਿਨ੍ਹਾਂ ਦੀ ਸੋਚ ਦੇ ਵਿੱਚ ਤਬਦੀਲੀ ਆਈ, ਜਾਂ ਉਹਨਾਂ ਦੀਆਂ ਗ੍ਰਿਫਤਾਰੀਆਂ ਜਾਂ ਟਾਰਚਰ ਵੀ ਹੁੰਦਾ ਰਿਹਾ ਇਸੇ ਦਰਮਿਆਨ? ਹਾਂ, ਬਹੁਤ। ਅੱਛਾ, ਇਹਦੇ ਜਿਹੜੇ ਸਾਥੀ ਸੀਗੇ ਜੀ, ਦੇਖੋ, ਇਹ ਇੱਕ ਬੰਦੇ ਦਾ ਪਤਾ ਲੱਗਦਾ ਉਹਦੇ ਚ ਗੁਣ ਕੀ ਹੈ। ਹੂੰ, ਕਈ ਵਾਰ ਤੁਹਾਡੇ ਕੋਈ ਨਿੱਜੀ ਸੰਬੰਧ ਵੀ ਹੁੰਦੇ ਨੇ ਬੰਦਿਆਂ ਨਾਲ, ਇਕੱਲੇ ਪੋਲੀਟੀਕਲ ਨਹੀਂ ਹੁੰਦੇ ਜੀ, ਹਨਾ, ਇੱਕ ਨਿੱਜੀ ਵੀ ਹੁੰਦਾ, ਕੋਈ ਜੀ, ਮੋਹ ਵਾਲਾ ਰਿਸ਼ਤਾ ਵੀ ਹੁੰਦਾ ਹੈ। ਉਹ ਬੰਦੇ ਦਾ ਸਤਿਕਾਰ ਕਰਦੇ ਸੀ ਜੀ। ਦੇਖ ਲਓ, ਉਹ ਬੰਦਿਆਂ ਚੋਂ ਕੁਝ ਅਜਿਹੇ ਨੇ ਜਿਹੜੇ ਅਖੀਰ ਤੱਕ, ਇਹਦੇ ਸ਼ਹੀਦ ਹੋਣ ਤੱਕ, ਇਹਦੀ ਸ਼ਹਾਦਤ ਤੋਂ ਬਾਅਦ ਇਨਸਾਫ ਲੈਣ ਤੱਕ ਤੇ ਅੱਜ ਤੱਕ ਵੀ ਲਗਾਤਾਰ ਜੂਝ ਰਹੇ। ਠੀਕ ਹੈ। ਤੇ ਵਰਦੀ ਅੱਗ 'ਚ ਜ਼ੁਲਮ ਦੀ ਕੋਈ ਪਰਵਾਹ ਨਹੀਂ, ਜਾਨਾਂ ਦੀਆਂ ਉਹਨਾਂ ਨੇ ਦਾਅ ਤੇ ਲਾਈਆਂ ਉਦੋਂ। ਇਹ ਹੁੰਦਾ ਇੱਕ ਲੀਡਰਸ਼ਿਪ ਦਾ, ਲੀਡਰ ਦਾ ਗੁਣ ਵੀ ਉਹਦੇ ਪ੍ਰਤੀ ਇੰਨੀ ਧੜੇ ਬਦਲੇ ਤੋਂ ਵੀ ਲੋਕ ਉਹਦੇ ਨਾਲ ਜਾਂਦੇ। ਹਾਂ, ਇੱਕ ਵਫਾ ਜਿਹੜੀ ਹੈ ਨਾ ਵੀ ਲੀਡਰ ਨਾਲ, ਉਹ ਕਿਸ ਹੱਦ ਤੱਕ ਬੰਦੇ ਉਹ ਕਰਨ ਨੂੰ ਤਿਆਰ, ਇਹ ਇਹਦੇ ਵਿੱਚ ਸੀ। ਹੁਣ ਇਹਦੇ ਵਿੱਚ ਗੱਲ ਇਹ ਹੈ ਕਿ ਬੰਦੇ ਤਾਂ ਹੋਰ ਵੀ ਆਉਂਦੇ ਨੇ ਨਾ ਸਰਗਰਮੀਆਂ 'ਚ, ਪੋਲਿਟਿਕਸ 'ਚ ਵੀ ਆਉਂਦੇ ਆ, ਸੰਘਰਸ਼ 'ਚ ਵੀ ਆਉਂਦੇ ਆ, ਪਰ ਪਿੱਛੇ ਕਿਤੇ ਦਿਲ ਦੇ ਕਿਸੇ ਕੋਨੇ 'ਚ ਕੋਈ ਗਰਜ, ਕੋਈ ਲਾਲਚ ਛੁਪਿਆ ਹੁੰਦਾ ਕਿ ਕੁਝ ਬਣਨਾ ਹੈ ਜੀ। ਇਹਦੇ ਕੋਲੇ ਮੌਕੇ ਆਏ, ਠੀਕ ਹੈ, ਬੜੇ ਮੌਕੇ ਆਏ। 1977 ਦੇ ਵਿੱਚ ਜਦੋਂ ਐਮਰਜੈਂਸੀ ਖਤਮ ਹੋਈ, ਹਾਂਜੀ, ਲੋਕ ਸਭਾ ਦੀ ਇਲੈਕਸ਼ਨ ਹੋਈ, ਮੋਹਨ ਸਿੰਘ ਤੁੜ ਖੜਾ ਹੋਇਆ, ਹਾਂਜੀ, ਤੇ ਇਹ ਮੋਹਨ ਸਿੰਘ ਤੁੜ ਦੀ ਸਪੋਰਟ ਕਰ ਰਿਹਾ ਸੀਗਾ। ਉਸ ਮੌਕੇ ਮੋਹਨ ਸਿੰਘ ਤੁੜ ਦਾ ਬੜਾ ਸੋਹਣਾ ਇਮੇਜ ਉਸ ਮਾਝੇ ਦੇ ਵਿੱਚ ਕੀ ਸਾਰੇ ਥਾਵਾਂ ਤੇ ਸੀ। ਉਹ ਕੈਰੋਂ ਦੇ ਜ਼ੁਲਮ ਦੇ ਖਿਲਾਫ ਉਸ ਸੰਘਰਸ਼ ਦਾ ਪ੍ਰਤੀਕ ਬਣ ਕੇ ਉੱਭਰਿਆ ਸੀ ਜੀ। ਉਹਨਾਂ ਸਮਿਆਂ 'ਚ ਉਹਦਾ ਘਰ ਬਰਬਾਦ ਕੀਤਾ ਸੀ ਉਹਨਾਂ ਨੇ, ਤੇ ਉਹਨੂੰ ਜੇਲ੍ਹ ਸਿੱਖਾਂ ਦੇ ਪਿੱਛੇ ਰੱਖਿਆ ਸੀ। ਅੰਦਰ ਬੈਠੇ ਉਹ ਪਹਿਲਾਂ MLA ਦੀ ਇਲੈਕਸ਼ਨ ਜਿੱਤਿਆ ਸੀ, ਪਰ ਧੱਕੇ ਨਾਲ ਇਹਨਾਂ ਨੇ ਡਿਕਲੇਅਰ ਕਰਤਾ ਕਿ 435 ਜਾਂ 12 ਸੀਟਾਂ ਤੇ ਕੈਰੋਂ ਜਿੱਤ ਗਿਆ ਜੀ। ਸੋ ਇਹ ਕੁਝ ਚੱਲ ਰਿਹਾ ਸੀ, ਇਹ ਦੇਖ ਰਿਹਾ ਸੀ, ਇਹਨੂੰ ਪਤਾ ਸੀ ਉਹ ਇਤਿਹਾਸ ਦਾ, ਇਹਨੇ ਉਹਦੀ ਮਦਦ ਕੀਤੀ। ਉਹਦੀ ਇੱਕ ਰੈਲੀ 'ਚ ਤਰਨਤਾਰਨ ਨੇ ਬੋਲਿਆ, ਕਿਤੇ ਇਹਨੂੰ ਬੋਲਦੇ ਨੂੰ ਸੁਣਿਆ ਸਰਦਾਰ ਇੰਦਰਜੀਤ ਸਿੰਘ ਨੇ, ਜਿਹੜੇ ਪੰਜਾਬ ਐਂਡ ਸਿੰਧ ਬੈਂਕ ਦੇ ਸੰਸਥਾਪਕ ਸੀ, ਠੀਕ ਹੈ, ਉਹਨਾਂ ਨੇ ਪਛਾਣ ਲਿਆ ਵੀ ਇਹ ਤਾਂ ਨੌਜਵਾਨ ਬਹੁਤ, ਫਿਰ ਉਹਦਾ ਸਰੂਪ ਦੇਖਿਆ ਵੀ ਇਹ ਪੂਰੀ ਸਿੱਖ ਸਰੂਪ ਹੈ। ਉਹਨੇ ਇਹਨੂੰ ਫਿਰ ਆ ਕੇ ਕਿਹਾ ਵੀ ਤੂੰ ਜਿੱਥੇ ਚਾਹਣਾ ਹੈ, ਕਿਹੜੇ ਬੈਂਕ 'ਚ ਕਿੱਥੇ, ਹਾਂਜੀ, ਤੂੰ ਆ ਜਾ, ਮੈਂ ਤੈਨੂੰ ਨੌਕਰੀ ਦਿੰਦਾ। ਠੀਕ ਹੈ, ਅੱਛਾ, ਇੰਨਾ ਕੈਲੀਬਰ ਸੀ, ਹਾਂ, ਪ੍ਰਭਾਵਿਤ ਕਰਨ ਦੀ ਸਮਰੱਥਾ ਇੰਨੀ ਸੀ। ਉਹ ਕਹਿੰਦਾ ਨਹੀਂ, ਮੇਰਾ ਰਾਹ ਹੋਰ ਹੈ, ਠੀਕ ਹੈ, ਨੌਕਰੀਆਂ ਲੈਣੀਆਂ, ਲੀਡਰ ਜਾਂ ਕੋਈ MLA ਬਣਨਾ, ਇਹ ਮੇਰਾ ਰਾਹ ਹੀ ਨਹੀਂ। ਜਿਹੜੀਆਂ ਇਹ ਟੈਂਪਟੇਸ਼ਨਸ ਆਉਂਦੀਆਂ ਨਾ ਰਾਹ 'ਚ, ਹਾਂਜੀ, ਹਾਂਜੀ, ਕਿ ਤੂੰ ਆਹ ਬਣ ਸਕਦਾ ਹੈ, ਤੂੰ ਆਹ ਬਣ ਸਕਦਾ ਹੈ, ਤੇ ਉਹਨਾਂ ਨੂੰ ਨਕਾਰਨਾ, ਉਹਦੇ ਵਾਸਤੇ ਆਤਮਿਕ ਬਲ ਚਾਹੀਦਾ। ਜਸਵੰਤ 'ਚ ਉਹ ਆਤਮਿਕ ਬਲ ਸੀਗਾ, ਉਹ ਕਿਸੇ ਕਿਸਮ ਦੇ ਲਾਲਚਾਂ ਤੋਂ, ਗਰਜਾਂ ਤੋਂ ਮੁਕਤ ਸੀਗਾ ਜੀ। ਇਸੇ ਦਰਮਿਆਨ ਫਿਰ ਜਿਹੜੀ ਵਿਚਾਰਧਾਰਾ ਨੂੰ ਛੱਡ ਕੇ ਆਏ ਸੀ, ਉਹ ਤਾਂ ਟੋਟਲੀ ਉਲਟ, ਫਿਰ ਤੁਸੀਂ ਦੱਸਦੇ ਹੋ ਵੀ ਫਿਰ ਬਸ ਉਹਨੂੰ ਲਕੀਰ ਖਿੱਚੀ ਗਈ, ਸਾਰਿਆਂ ਨੇ ਖਿੱਚੀ, ਮੈਂ ਵੀ ਖਿੱਚੀ, ਇਹਨੇ ਵੀ ਖਿੱਚੀ। ਉਹਨਾਂ ਨੇ ਫਿਰ ਇਹਨਾਂ ਦਾ ਵਿਰੋਧ ਮੇਰਾ ਵੀ ਕੀਤਾ, ਇਹਦਾ ਵੀ ਕੀਤਾ, ਬੜਾ ਕੁਝ ਬੋਲੇ। ਉਹਨਾਂ ਵਾਸਤੇ ਤਾਂ ਮਤਲਬ ਉਹ ਨਫ਼ਰਤ ਦੇ ਪ੍ਰਤੀਕ ਬਣ ਹੀ ਜਾਈਦਾ ਨਾ ਵੀ ਸਾਡੇ ਇਹ ਦੁਸ਼ਮਣ ਜੀ। ਉਹ ਤਾਂ ਚਲੋ ਵੱਖਰੀ ਕਹਾਣੀ ਆਪਾਂ ਫਿਰ ਕਿਤੇ ਕਰਾਂਗੇ। ਉਹ ਤੁਸੀਂ ਦੇਖ ਹੀ ਲਿਆ, ਕਿਸਾਨ ਅੰਦੋਲਨ ਦੌਰਾਨ ਵੀ ਦੇਖਿਆ ਜੀ, ਉਹਨਾਂ ਦਾ ਰੂਪ, ਉਹਨਾਂ 'ਚ ਸਾਰੀ ਕਿਸ ਕਿਸਮ ਦੀ ਜ਼ਹਿਰ, ਨਫ਼ਰਤ, ਤੰਗ ਨਜ਼ਰੀ ਜੀ, ਉਹ ਹੈਗੀ ਹੈ। ਉਹਦਾ ਸ਼ਿਕਾਰ ਇਹ ਵੀ ਹੋਇਆ ਜੀ, ਪਰ ਇਹਨੇ ਪਰਵਾਹ ਨਹੀਂ ਕੀਤੀ।
ਮੈਂ ਇਹਨਾਂ ਦੀ ਸ਼ਖਸੀਅਤ ਹੀ ਆਉਣ ਲੱਗਿਆ ਸੀ ਨਾ ਵੀ ਹਾਂ ਇਸ ਦਰਮਿਆਨ ਜਦੋਂ ਗ੍ਰਿਫਤਾਰੀਆਂ ਜਾਂ ਟੌਰਚਰ ਜਾਂ ਹੋਰ ਚੀਜ਼ਾਂ ਵਾਪਰੀਆਂ, ਥੜਕਾਉਣ ਦੀ ਕੋਸ਼ਿਸ਼ ਤਾਂ ਬਹੁਤ ਹੋਈ ਹੋਣੀ। ਲੈ ਬਹੁਤ ਜ਼ਿਆਦਾ ਹੋਈ ਹੈ ਜੀ ਕਿੰਨੀ ਵਾਰ ਤੇ ਗ੍ਰਿਫਤਾਰ ਹੋਇਆ ਹੈ। ਜੀ। ਦਰਬਾਰ ਸਾਹਿਬ ਜਾਂਦੇ ਸੀ ਹਮਲੇ ਤੋਂ ਬਾਅਦ ਹੂੰ। ਜੂਨ ਦੇ ਪਹਿਲੇ ਹਫ਼ਤੇ, ਹੂੰ। ਉਦੋਂ ਤੋਂ ਸਿਲਸਿਲਾ ਹੀ ਸ਼ੁਰੂ ਹੋਇਆ। ਜੀ ਸੀਆਰਪੀ ਘੇਰਾਬੰਦੀ ਕਰ ਲੈਂਦੀ ਸੀ ਹਾਂਜੀ ਤੇ ਤਾਂ ਕਿੰਨੀ ਵਾਰ ਗ੍ਰਿਫਤਾਰ ਹੋਇਆ। ਇੱਕ ਵਾਰ ਤਾਂ ਅਜੀਤ ਸਿੰਘ ਬੈਂਸ ਨਾਲ ਇਹਨਾਂ ਦੋਹਾਂ ਨੂੰ ਇਕੱਠਿਆਂ ਨੂੰ ਫੜ ਕੇ ਥਾਣੇ ਰੱਖਿਆ। ਠੀਕ ਹੈ। ਤੇ ਕਿੰਨੀ ਵਾਰ ਇਹ ਮਤਲਬ ਇਹ ਹੈ ਸੀ ਵੀ ਸਾਡਾ ਜਨਮ ਸਿੱਧ ਅਧਿਕਾਰ ਹੈ, ਹਰ ਵਾਰ ਅਟੈਂਪਟ ਕਰਨੀ, ਉਹਨਾਂ ਨੇ ਰੋਕਣਾ ਜੀ ਤੇ ਇਹਨੇ ਗ੍ਰਿਫਤਾਰੀਆਂ। ਸੋ ਇੱਕ ਪੂਰਾ ਸੰਘਰਸ਼। ਫਿਰ ਜਿੱਥੇ ਜਿੱਥੇ ਝੂਠੇ ਪੁਲਿਸ ਮੁਕਾਬਲੇ ਬਣਾਏ ਹੁੰਦੇ ਉਹਨਾਂ ਸੀ, ਨੇ, ਜੀ ਉਹਦੇ ਖਿਲਾਫ ਆਵਾਜ਼ ਉਠਾਈ ਉਹਨਾਂ ਨੇ। ਤੇ ਪਰ ਇਹ ਸੀ ਵੀ ਇਹਦੇ ਕੋਲੇ ਇੱਕ ਸਮਝ ਵੀ ਸੀਗੀ। ਇਹਨੂੰ ਇਹ ਵੀ ਲੱਗਦਾ ਜਿਹੜੀ ਸੀ ਕਿ ਜੁਦਾ ਕਰਦੀ ਸੀ ਦੂਜੇ ਲੋਕਾਂ ਦੂਜੇ ਤੋਂ, ਇਹਨੂੰ ਇਹ ਲੱਗਦਾ ਸੀ ਕਿ ਕੁਝ ਗੱਲਾਂ ਖਾੜਕੂ ਲਹਿਰ ਦੀਆਂ ਜੋ ਵਾਪਰ ਰਹੀਆਂ ਸੀ ਉਹ ਹੋਣੀਆਂ ਨਹੀਂ ਚਾਹੀਦੀਆਂ। ਅੱਛਾ ਕੁਝ ਗੱਲਾਂ ਇਹਨੂੰ ਲੱਗਦੀਆਂ ਸੀ ਵੀ ਇਹਨੂੰ ਠੀਕ ਦਿਸ਼ਾ 'ਚ ਹੀ ਚੱਲੇ, ਕਿਉਂਕਿ ਕਾਜ ਨਾਲ ਇਹਦੀ ਕਮਿਟਮੈਂਟ ਹੈ। ਹਾਂਜੀ ਹਾਂਜੀ ਬਿਲਕੁਲ। ਵੀ ਉਹਦਾ ਪੰਥ ਦਾ ਲੜਨਾ, ਆਜ਼ਾਦੀ ਦੀ ਰੀਝ ਰੱਖਣੀ। ਬਿਲਕੁਲ ਰੌਸ਼ਨ ਦਿਮਾਗ ਬੰਦੇ ਦੀ ਹੀ ਤਾਂ ਹਾਂ ਤਾਂ ਇਸ ਚੰਗਿਆਈ ਹੈ ਕਰਕੇ ਨਾ ਉਹ ਵੀ ਆਪਾਂ ਕਹਿ ਸਕਦੇ ਹਾਂ ਸਪੋਰਟ ਸੀ, ਪਰ ਕ੍ਰਿਟੀਕਲ ਸਪੋਰਟ ਸੀ, ਅੱਖਾਂ ਮੀਚ ਕੇ ਨਹੀਂ। ਤੇ ਉਹ ਨਿਝੱਕ ਕਹਿੰਦਾ ਵੀ ਹੁੰਦਾ ਸੀ, ਲਿਖਦਾ ਰਿਹਾ ਉਹਨਾਂ ਸਮਿਆਂ ਦੇ ਵਿੱਚ। ਠੀਕ ਹੈ। ਸਾਰੀਆਂ ਗੱਲਾਂ ਇਹਨੇ ਕੀਤੀਆਂ ਵੀ ਆਹ ਚੀਜ਼ਾਂ ਹਾਂ ਨੈਚੁਰਲੀ ਉਹ ਤਾਂ ਹੁੰਦਾ ਹੀ ਹੈ। ਫਿਰ ਵੀ ਅਸੀਂ ਅੱਛਾ ਉਹ ਇਹ ਗੱਲਾਂ ਸੰਘਰਸ਼ ਨੂੰ ਢਾਲ ਆ ਰਹੀਆਂ। ਇਹੋ ਜੀ ਕੋਈ ਗੱਲ ਨਾ ਹੋਵੇ ਜਿਹਦੇ ਨਾਲ ਸੰਘਰਸ਼ ਨੂੰ ਢਾਲ ਲੱਗੇ, ਦੂਜਾ ਸਿੱਖੀ ਦਾ ਅਕਸ ਖਰਾਬ ਹੋ। ਹਾਂ ਕੀ ਬਾਤ। ਅੱਛਾ ਹਾਂ ਵੀ ਸਾਡਾ ਉੱਤੇ ਗੱਲ ਜਾਣੀ ਆ ਗੁਰੂਆਂ ਤੇ, ਗੁਰੂ ਦਾ ਸਿੱਖਾ ਕਰ ਸਕਦਾ ਕਿ ਨਹੀਂ। ਅੱਛਾ ਇਹਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ ਵੀ ਇੱਕ ਬੰਦਾ ਉਹ ਤੁਹਾਡੇ ਸਪੋਰਟ ਵੀ ਦੇ ਰਿਹਾ ਤੇ ਇੱਕ ਵਿਸਲ ਬਲੋਰ ਵੀ ਹੈ, ਇਹ ਸ਼ਖਸੀਅਤ ਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ ਵੀ ਇੱਕ ਬੰਦਾ ਤੁਹਾਨੂੰ ਆਪਣੀ ਸਿਰ ਧੜ ਦੀ ਬਾਜ਼ੀ ਵੀ ਲਾ ਰਿਹਾ, ਤੁਹਾਡੀ ਵਿਸਲ ਬਲੋਰਿੰਗ ਵੀ ਕਰ ਰਿਹਾ? ਨਹੀਂ ਨੈਚੁਰਲੀ ਫਿਰ ਉਹ ਤਾਂ ਦੇਖੋ, ਜਿਹੜਾ ਬੰਦਾ ਇੱਕ ਤਾਂ ਹੁੰਦਾ ਨਾ ਅੰਨੇ ਸਮਰਥਕ। ਹਾਂਜੀ ਅੱਖਾਂ ਬੰਦ ਕਰਕੇ ਤੁਸੀਂ ਕਿਸੇ ਵੀ ਚੰਗਾ ਕੀਤਾ ਮਾੜਾ ਕੀਤਾ ਮੈਂ ਤੇਰੇ ਨਾਲ। ਹਾਂ ਕਮਿਟਮੈਂਟ ਤਾਂ ਉਹ ਹੁੰਦੀ ਹੈ ਜਦੋਂ ਤੁਹਾਨੂੰ ਐ ਲੱਗੇ ਵੀ ਯਾਰ ਕੋਈ ਗਲਤ ਗੱਲ ਨਹੀਂ ਠੀਕ ਹੋਣੀ ਚਾਹੀਦੀ ਜੀ, ਉਹਦੇ ਨਾਲ ਸੰਘਰਸ਼ ਨੂੰ ਵੀ ਢਾਹ ਲੱਗੂ, ਸਿੱਖੀ ਨੂੰ ਵੀ ਢਾਹ ਲੱਗੂ। ਸੋ ਇਹਦਾ ਪਿਆਰ ਸਿੱਖੀ ਨਾਲ ਵੀ ਸੀ ਤੇ ਸੰਘਰਸ਼ ਦੇ ਨਾਲ ਵੀ ਖੜਾ ਏ। ਪਰ ਇਹਦਾ ਇਹ ਸੀ ਵੀ ਕੁਝ ਗੱਲਾਂ ਇਹਨੂੰ ਠੀਕ ਦਿਸ਼ਾ 'ਚ ਅੱਗੇ ਵਧੇ, ਇਸ 'ਚੋਂ ਇਹ ਯਤਨ ਕਰਦਾ ਰਿਹਾ। ਇਹਦੇ ਸੰਬੰਧ ਸੀਗੇ ਜਿੱਥੇ ਇਹ ਮਤਲਬ ਜਦੋਂ IDP ਵਿੱਚ ਵੀ ਸੀ ਜੀ ਤਾਂ ਇਹਦੇ ਖਾਸ ਕਰਕੇ ਬਾਬਾ ਮਾਨੋ ਚਾਲ, ਜਿਹੜੇ ਗੁਰਬਚਨ ਸਿੰਘ ਮਾਨੋ ਚਾਲ ਸੀ ਪੰਥਕ ਕਮੇਟੀ ਦੇ ਮੈਂਬਰ ਪਹਿਲੀ ਦੇ, ਹਾਂਜੀ ਉਹਨਾਂ ਨਾਲ ਇਹਨਾਂ ਦੇ ਪਰਿਵਾਰਕ ਰਿਸ਼ਤਾ ਹੈ। ਠੀਕ ਹੈ। ਉਹ ਨਸ਼ਹਿਰੇ ਪੰਨੂਆਂ ਰਹਿੰਦੇ ਸੀ ਆਪਦੇ ਨਾਨਕੇ ਘਰ, ਹਾਂਜੀ ਮੁੱਢ ਤੋਂ ਹੀ ਬਸ ਉੱਥੇ ਹੀ ਰਹੇ ਨੇ। ਜੀ ਇਹਨਾਂ ਦੀ ਸਭ ਤੋਂ ਵੱਡੀ ਭੈਣ ਉੱਥੇ ਵਿਆਹੀ ਹੋਈ ਹੈ। ਹਾਂਜੀ ਤੇ ਦੋਹਾਂ ਪਰਿਵਾਰਾਂ ਦੀ ਆਪਸੀ ਬਹੁਤ ਸਾਂਝ ਹੈ। ਅਸੀਂ ਵੀ ਜਾਂਦੇ ਰਹੇ ਇਹਦੀ ਭੈਣ ਦੇ ਘਰ, ਉਸਨੂੰ ਇਹਦੇ ਨਾਲ ਹੀ ਜਸਵੰਤ ਦੇ। ਜੀ ਜੀ। ਤੇ ਇਸ ਕਰਕੇ ਨਾ ਇਹਦੀ ਉਹਨਾਂ ਨਾਲ ਕਾਫੀ ਨੇੜਤਾ ਤੇ ਸਾਂਝ ਸੀ ਤੇ ਬਾਬਾ ਮਾਨੋ ਚਾਲ ਇਹਦੀ ਰਿਸਪੈਕਟ ਬਹੁਤ ਕਰਦਾ ਸੀ। ਅੱਛਾ ਇਹਨੂੰ ਮੰਨਦਾ ਸੀ ਵੀ ਇਹ ਬੰਦਾ ਸਿਆਣਾ ਹੈ। ਇਹਦੀ ਰਹਿ ਲੈਂਦੇ ਸੀਗੇ ਤੇ ਇਹਦੀ ਗੱਲ ਨੂੰ ਵਜਣ ਦਿੰਦੇ ਸੀ। ਜੀ ਸੋ ਇਹਦਾ ਯਤਨ ਹੁੰਦਾ ਸੀ ਵੀ ਜਰਾ ਚੀਜ਼ਾਂ ਨਾ ਹੋਣ। ਪਰ ਚਲੋ ਇਹਦੇ ਬਾਵਜੂਦ ਹਰ ਲਹਿਰ 'ਚ ਹੀ ਦੇਖਿਆ ਦੁਨੀਆ ਦੀ ਕੋਈ ਇਹੋ ਜਿਹੀ ਲਹਿਰ ਨਹੀਂ ਜਿਹੜੀ 100% ਸ਼ੁੱਧ ਹੋ। ਕਿਉਂਕਿ ਵੱਡੀ ਪੱਧਰ ਤੇ ਲੋਕਾਂ ਨੇ ਆਉਣਾ ਨਾ ਜੀ, ਤੇ ਉਹਦੇ 'ਚ ਕੁਛ ਨਾ ਕੁਛ ਇਹੋ ਜਿਹਾ ਵਾਪਰ ਨਹੀਂ ਹੈ। ਕੁਛ ਸਟੇਟ ਵੀ ਜਿਹਦੇ ਉਲਟ ਹੁਣ ਤਾਂ ਕਰਨਾ ਹੀ ਹੈ ਵੀ ਇਹੋ ਜਿਹੀਆਂ ਗੱਲਾਂ ਨੂੰ ਉਤਸ਼ਾਹ ਦਿਓ ਜਿਹਦੇ ਨਾਲ ਇਹ ਬਦਨਾਮ ਹੋਣ। ਉਹ ਤਾਂ ਚਲੋ ਵੱਖਰੀ ਗੱਲ ਹੈ। ਸੋ ਇਸ ਤਰ੍ਹਾਂ ਦੀ ਇਹਦੀ ਇੱਕ ਅਪਰੋਚ ਸੀ, ਇਹ ਕਰਦਾ ਰਿਹਾ। 1991 ਦੀ ਜਦੋਂ ਇਲੈਕਸ਼ਨ ਆਈ, ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਕਿ ਪਹਿਲਾਂ 1991 ਦੇ ਵਿੱਚ ਇਲੈਕਸ਼ਨ ਅਨਾਉਂਸ ਕੀਤੀ ਅਸੈਂਬਲੀ ਦੀ ਪੰਜਾਬ ਦੀ। ਹਾਂਜੀ ਪਰ ਹੋਈ 92 ਚ। ਉਦੋਂ ਫਿਰ ਉਹ ਰੱਦ ਕਰਤੀ ਉਹਨਾਂ ਨੇ 2 ਦਿਨ ਪਹਿਲਾਂ ਵੋਟਾਂ ਪੈਣ। ਅੱਛਾ ਠੀਕ ਹੈ। ਅਚਾਨਕ ਕੈਂਸਲ ਕਰਤੀ। ਨਰਸਿਮਹਾ ਰਾਓ ਬਣ ਗਿਆ, ਲੋਕ ਸਭਾ ਦੀ ਚੋਣ ਹੋਈ, ਉਹ ਪ੍ਰਾਈਮ ਮਿਨਿਸਟਰ ਬਣ ਗਿਆ। ਉਹਨੇ ਆਉਂਦਿਆਂ ਸਭ ਤੋਂ ਪਹਿਲਾ ਫੈਸਲਾ ਇਹ ਕੀਤਾ ਕਿ ਪੰਜਾਬ ਦੀ ਜਿਹੜੀ ਇਲੈਕਸ਼ਨ ਆ ਮਨਸੂਖ। ਅੱਛਾ 2 ਦਿਨ ਰਹਿੰਦੇ ਸੀ, ਸਭ ਤਿਆਰੀਆਂ, ਕੈਂਡੀਡੇਟ ਖੜੇ ਹੋ ਗਏ, ਪ੍ਰਾਪੇਗੰਡਾ ਵੀ ਹੋ ਗਿਆ, ਉਹ ਸਭ ਕੁਝ ਸੀ ਜੀ। ਉਸ ਮੌਕੇ ਜਸਵੰਤ ਸਿੰਘ ਖਾਲੜਾ ਨੇ ਇਹ ਕਿਹਾ ਸੀ ਵੀ ਜਿਹੜੇ ਖਾੜਕੂ ਹੈ ਉਹ ਆਪ ਕੁਝ ਬੰਦੇ ਇਹੋ ਜਿਹੇ ਤਿਆਰ ਕਰਨ, ਇੱਕ ਧਿਰ ਅਵਧੀ ਟਰਸਟ ਵਰਦੀ ਜਿਹੜੀ ਸਿਧਾਂਤਾਂ 'ਚ ਪਰਪੱਕ ਹੋਵੇ ਤੇ ਉਹ ਕੈਂਡੀਡੇਟ ਬਣਨ। ਤੇ ਜਿਹੜੇ ਬੰਦੇ ਉਹਨਾਂ ਦੇ ਨਾਂ ਤੇ ਚੋਣਾਂ ਲੜ ਰਹੇ
ਹਾਂਜੀ ਹਾਂਜੀ ਉਹ ਇਹ ਜਾਣਦਾ ਸੀ ਇਲਾਕੇ ਦੇ ਬੰਦਿਆਂ ਨੂੰ, ਯਾਰ ਵੀ ਇਹ ਬੰਦੇ ਤਾਂ ਇਹਨਾਂ ਦਾ ਤਾਂ ਕੋਈ ਦੀਨ ਇਮਾਨ ਹੀ ਨਹੀਂ। ਨਹੀਂ। ਉਹ ਜੇਲ੍ਹਾਂ ਚੋਂ ਤਾਂ ਆਏ ਸੀ, ਕਿਉਂਕਿ ਜੇਲ੍ਹਾਂ 'ਚ ਤਾਂ ਉਹ ਦਰਬਾਰ ਸਾਹਿਬ ਤੇ ਹਮਲੇ ਵੇਲੇ ਜਿਹੜੇ ਵੀ ਦਰਬਾਰ ਸਾਹਿਬ 'ਚ ਕਿੰਨੇ ਬੰਦੇ ਫੜੇ, ਜਿਹੜਾ ਵੀ ਫੈਡਰੇਸ਼ਨ ਦਾ ਮੈਂਬਰ ਹੈ ਕੁਛ ਹੈ ਜੀ ਉਹ ਫੜ ਲਿਆ। ਜੀ ਤੇ ਇਹ ਲੋਕਾਂ ਨੂੰ ਘੱਟ ਪਤਾ ਹੈ ਕਿ ਸੰਤਾਂ ਦੇ ਵੇਲੇ ਹੀ ਦੋ ਧਾਰਾਵਾਂ ਚੱਲ ਰਹੀਆਂ ਸੀ। ਮੁੱਖ ਧਾਰਾ ਸ਼ਹਾਦਤਾਂ ਵਾਲੀ ਸੀ, ਗਰਜਾਂ ਤੋਂ ਤੇ ਗੱਦੀਆਂ ਦੇ ਲੋਭ ਤੋਂ ਮੁਕਤ। ਪਰ ਇੱਕ ਲਘੂ ਧਾਰਾ ਛੋਟੀ ਉਹ ਵੀ ਸੀ ਜਿਨ੍ਹਾਂ ਦੀ ਅੱਖ ਕੁਰਸੀਆਂ ਤੇ ਵੀ ਇਦੋਂ ਬਾਅਦ ਅਸੀਂ ਤਾਕਤ ਚਾਵਾਂਗੇ। ਉਹ ਬੰਦੇ ਜਦੋਂ ਜੇਲ੍ਹਾਂ ਚੋਂ ਬਾਹਰ ਆਏ ਉਹ ਤਾਂ ਇੱਕਦਮ ਵੀ ਇੰਨਾ ਲਹੂ ਡੁੱਲਿਆ, ਇੰਨੇ ਲੋਕ ਸ਼ਹੀਦ ਹੋਏ ਨੇ। ਇਹ ਸਭ ਤੋਂ ਅਨੈਤਿਕ ਗੱਲ ਵਾਪਰਦੀ ਹੈ ਜਦੋਂ ਤੁਸੀਂ ਸ਼ਹੀਦਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਗੱਦੀ ਤੱਕ, ਕੁਰਸੀ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹੋ। ਜਸਵੰਤ ਨੂੰ ਇਹ ਗੱਲ ਹਜਮ ਨਾ ਹੋਈ, ਅੱਛਾ, ਇਹ ਤੋਂ ਸਹਿਣ ਨਾ ਹੋਈ, ਇਹਨੇ ਇਹਦਾ ਵਿਰੋਧ ਕੀਤਾ ਜੀ। ਤੇ ਇਹਨੇ ਖਾੜਕੂਆਂ ਨੂੰ ਅਪੀਲ ਕੀਤੀ, ਤੁਸੀਂ ਅਬ ਇਹਨੂੰ ਛੱਡੋ ਨਾ ਪਿੰਡ ਨੂੰ, ਠੀਕ ਹੈ, ਤੁਸੀਂ ਆਪਦੇ ਬੰਦੇ ਖੜੇ ਕਰੋ। ਪਰ ਉਦੋਂ ਉਹ ਹਾਲਤ, ਚਲੋ ਗੱਲ ਵੱਖਰੀ ਸੀ, ਇੱਥੇ ਨਹੀਂ ਗੱਲ ਹੋ ਸਕਦੀ, ਇਹ ਪੋਸੀਬਲ ਨਹੀਂ ਸੀ। ਉਦੋਂ ਲਹਿਰ ਧੜਿਆਂ 'ਚ ਵੰਡੀ ਜਾ ਚੁੱਕੀ ਸੀ ਜੀ, ਤੇ ਬੜਾ ਕੁਛ ਰਲ ਗੱਡ ਤੇ ਹੋ ਗਿਆ ਸੀਗਾ। ਤੇ ਚਲੋ ਉਹ ਫਿਰ ਇਹਨੇ ਮਾਣੋ ਬਾਬਾ ਮਾਣੋ ਚਾਲ ਇਲੈਕਸ਼ਨ ਦੇ ਹੱਕ 'ਚ ਸੀ, ਠੀਕ ਆ, ਉਹਦੇ ਨਾਂ ਵਰਤ ਕੇ ਉਹਦੇ ਨਾਲ ਜੁੜ ਕੇ ਕੁਛ ਬੰਦੇ ਇਲੈਕਸ਼ਨਾਂ ਦੇ ਰਾਹੀਂ ਆਪਦੀ ਹਵਸ ਪੂਰੀ ਕਰਨੀ ਚਾਹੁੰਦੇ ਸੀ, ਲਾਲਸਾ ਕੁਰਸੀ। ਜਸਵੰਤ ਨੂੰ ਇਹ ਗੱਲ ਬਹੁਤ ਭੈੜੀ, ਇਹਨਾਂ ਦੇ ਕਰੈਕਟਰ ਜਾਣਦਾ ਸੀ, ਉਹ ਲੋਕਾਂ ਦੇ ਕਿਰਦਾਰ ਜਾਣਦੇ ਸੀ, ਠੀਕ ਆ। ਸੋ ਅਲਟੀਮੇਟਲੀ ਇਹਨੇ ਬਾਬਾ ਮਾਣੋ ਚਾਲ ਨੂੰ ਐਟ ਦੀ ਲਾਸਟ ਮੂਮੈਂਟ ਇਸ ਗੱਲ ਤੇ ਕਨਵਿੰਸ ਕਰਾ ਲਿਆ ਸੀ ਜੀ ਵੀ ਸਾਨੂੰ ਨਹੀਂ ਕਰਨੀ ਚਾਹੀਦੀ, ਠੀਕ ਹੈ। ਉਹ ਫਿਰ ਬੰਦੇ ਬਹੁਤ ਨਾਰਾਜ਼ ਹੋਏ ਤੇ ਉਹ ਫਿਰ ਇਹਦੀ ਜਾਨ ਦੇ ਦੁਸ਼ਮਣ ਵੀ ਬਣੇ। ਸੋ ਉਹ ਇੱਕ ਪੁਆਇੰਟ ਹੈ ਪ੍ਰਵੀਨ, ਜਦੋਂ 1991 ਚ ਇਹ ਅਚਾਨਕ ਪੰਜਾਬ ਚੋਂ ਬਿਨਾਂ ਦੱਸੇ ਆਪਦੇ ਦੋਸਤਾਂ ਨੂੰ, ਆਪਦੇ ਨਾਲਦਿਆਂ ਨੂੰ, ਆਪਦੇ ਵਰਕਰਾਂ ਨੂੰ ਵੀ ਬਿਨਾਂ ਦੱਸੇ ਜੀ ਅਚਾਨਕ ਇੱਕਦਮ ਬਾਹਰ ਨਿਕਲ ਜਾਂਦਾ ਹੈ ਇੰਗਲੈਂਡ। ਸਿਆਸੀ ਸੂਝ-ਬੂਝ ਜਿਹੜੀ ਸੀਗੀ ਉਹਨੇ ਜਾਨ ਤੇ ਖਤਰਾ ਪਾਤਾ ਇੱਕ ਤਰੀਕੇ ਨਾਲ। ਉਹ ਤਾਂ ਪੈਂਦਾ ਹੀ ਹੁੰਦਾ, ਇਹ ਤਾਂ ਦੇਣੀ ਪੈਂਦੀ ਹੈ ਜਾਨ। ਕਈ ਵਾਰ ਕੱਲਾ ਸਿੱਧਾ ਦੁਸ਼ਮਣ ਨਹੀਂ ਮਾਰਦਾ ਜੀ, ਜੀ ਬਿਲਕੁਲ। ਹਾਂ, ਉਹ ਜਿਨ੍ਹਾਂ ਦੇ ਤੁਸੀਂ ਰਾਹ 'ਚ ਰੋੜਾ ਬਣਦੇ ਹੋ ਨਾ ਗੱਦੀ ਤੇ ਪਹੁੰਚਣ ਦੇ, ਉਹ ਵੀ ਮਤਲਬ ਸਹਿਣ ਨਹੀਂ ਕਰਨਗੇ, ਉਹ ਵੀ ਮਾਫ ਨਹੀਂ ਕਰਨਗੇ। ਪਰ ਮੈਂ ਤੁਹਾਡੀ ਇੱਕ ਗੱਲ ਤੋਂ ਬੜਾ ਹੈਰਾਨ ਹੋਇਆ ਵੀ ਤੁਸੀਂ ਜਦੋਂ ਜ਼ਿਕਰ ਕਰ ਰਹੇ ਸੀ ਆਪਾਂ CRPF ਦਾ, ਤੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਖੇਤਾਂ ਤੱਕ ਜਾਣ ਨਹੀਂ ਦਿੰਦੇ, ਭਾਈ ਸਾਹਿਬ ਕਹਿੰਦੇ ਸੀ, ਜਦ ਕਿ ਜਰਮਨ ਤਾਂ ਦੁਬਾਰਾ ਸਿੱਟ ਰਿਹਾ। ਤੁਸੀਂ ਦੇਖੋ ਵੀ ਉਹਨਾਂ ਦਾ ਮਾਨਸਿਕ ਲੈਵਲ ਕੀ ਹੋਊਗਾ ਉਸ ਟਾਈਮ। ਹਾਂ, 91 ਆਉਂਦੇ ਉਹ ਕਿਸ ਲੈਵਲ ਤੇ ਚਲੇ ਗਏ ਹੋਣ। ਮਤਲਬ ਸਾਰੇ ਦੇਸ਼ 'ਚ ਉਹ ਮਾਹੌਲ ਬਣਾ ਰਹੇ ਨੇ ਪਾਕਿਸਤਾਨ ਦੇ ਖਿਲਾਫ ਜੰਗ ਦਾ, ਨਫ਼ਰਤ ਦਾ ਜੀ। ਤੇ ਜਸਵੰਤ ਸਿੰਘ ਇਹ ਕਹਿ ਰਿਹਾ ਵੀ ਇਹ ਦੁਬਾਰਾ ਖਤਮ ਹੋ, ਸਰਹੱਦ ਹੋਣੀ ਨਹੀਂ ਚਾਹੀਦੀ ਜੀ। ਵੀ ਇਹ ਕਿਉਂ? ਉਹ ਪੈਂਫਲੇਟ ਮੈਂ ਇਹ 'ਚ ਕੋਟ ਕੀਤਾ, ਉਹਨੇ ਦੱਸਿਆ ਕੌਣ ਖੜੀਆਂ ਕਰਦਾ, ਕਿਹਦੇ ਹਿੱਤ ਹਾਂ, ਵੀ ਲੋਕਾਂ ਦੇ ਹਿੱਤ ਨਹੀਂ ਇਹ। ਜੀ 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 ਹਾਂ, ਤੇ ਇਹਨੂੰ ਪਛਾਣੋ, ਇਸ ਰਾਜਨੀਤੀ ਨੂੰ ਪਛਾਣੋ। ਉਹਦੀ ਤੁਸੀਂ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੀ ਇੱਕ ਗੱਲ ਦੇ ਪਿੱਛੇ ਜਿਹੜੀ ਹੈ ਨਾ ਕੋਈ ਡੂੰਘਾ ਅਰਥ ਸਮਝਾਉਣ ਦੇ ਯਤਨ ਕਰ ਰਿਹਾ। ਜੀ ਜੀ ਜੀ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਸਿਆਸੀ ਜੋ ਉਸ ਤਰ੍ਹਾਂ ਦੇ ਅਲਝੇਵੇਂ ਸੀ ਪੰਜਾਬ ਦੇ ਪੋਲੀਟੀਕਲ ਦ੍ਰਿਸ਼ ਤੇ ਜਾਂ ਦੇਸ਼ ਦੇ ਪੋਲੀਟੀਕਲ ਦ੍ਰਿਸ਼ ਤੇ, ਉਦੋਂ ਉਹਨਾਂ ਨੇ ਕੁਝ ਲਿਖਿਆ ਵੀ ਲੋਕਾਂ ਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿ ਆਹ ਚੀਜ਼ ਨਾ ਉਹ ਲਿਖਿਆ, ਮੈਂ ਇਹ 'ਚ ਕੋਟ ਕੀਤੀਆਂ। ਅੱਛਾ, ਹੁਣ ਜਿਹੜੇ ਪੈਂਫਲੇਟ ਵੰਡੇ ਜੀ, ਪੈਂਫਲੇਟ ਲਿਖੇ, ਲੇਖ ਲਿਖੇ, ਅਖਬਾਰਾਂ 'ਚ ਲੇਖ ਲਿਖੇ, ਚੱਲ ਰਹੀਆਂ ਬਹਿਸਾਂ 'ਚ ਉਹਨੇ ਦਾਖਲ ਦਿੱਤਾ ਜੀ, ਕਮੈਂਟ ਲਿਖੇ ਐਡੀਟਰ ਤੇ, ਮਤਲਬ ਉਹਦੇ ਵਿੱਚ ਡਾਕ ਦੇ ਵਿੱਚ। ਉਹ ਤਾਂ ਲਗਾਤਾਰ ਹੀ ਵਾਸ ਪੋਲੀਟੀਕਲੀ ਅਲਾਈਵ, ਜਿਹਨੂੰ ਕਹਿੰਦੇ ਨਾ ਵੀ ਸਰਗਰਮ ਸੀ ਪੂਰਾ ਹੈ ਜੀ। ਬੰਦੇ ਦੇ ਅੰਦਰ ਕੁਝ ਜਿਵੇਂ ਮੱਗ ਰਿਹਾ ਨਾ, ਹਾਂਜੀ, ਚਿੰਗ, ਉਹ ਤਾਂ ਇੱਕ ਦਿਨ ਨਹੀਂ ਸੀ ਬੈਠਦਾ, ਹਰ ਗੱਲ ਦਾ ਸੀ ਜਿਹੜਾ ਹੋਵੇ ਇਹਦਾ ਜਵਾਬ ਦਿੱਤਾ ਜਾਵੇ। ਇਹ ਗੱਲ ਸੀਗੀ ਉਹਦੇ 'ਚ ਜੀ। ਫਿਰ 91 ਦੇ ਵਿੱਚ ਉਹ ਅਚਾਨਕ ਇਹ ਫੈਸਲਾ ਕਰਦਾ ਜੀ। ਉਹਨੂੰ ਜਸਟਿਸ ਅਜੀਤ ਸਿੰਘ ਬੈਂਸ ਨੇ ਕਹਿਤਾ ਜੀ, ਕਿਉਂਕਿ ਉਹ ਆਪਦਾ ਉਹਨੇ ਰੀਨਿਊ ਤਾਂ ਕਰਾ ਰਿਹਾ ਸੀ ਪਾਸਪੋਰਟ, ਉਹਨੇ ਭਰਾ ਦੇ ਵਿਆਹ ਤੇ ਆਉਣਾ ਸੀ 90 ਦੇ ਵਿੱਚ ਆਪਦੇ ਤੇ ਇੰਗਲੈਂਡ। ਹਾਂਜੀ, ਤੇ ਪਰ ਉਹਨਾਂ ਨੇ ਉਦੋਂ ਉਹਦਾ ਰੀਨਿਊ ਨਾ ਕੀਤਾ, ਡਿੱਕੇ ਡਾਹੀ ਗਏ। ਫਿਰ ਜਸਟਿਸ ਬੈਂਸ ਨੇ ਯਤਨ ਕਰਕੇ ਉਹਦਾ ਪਾਸਪੋਰਟ ਮਤਲਬ ਉਹਦੇ 'ਚ ਉਹਨਾਂ ਨੇ ਪਟੀਸ਼ਨ ਪਾਈ ਜੀ ਵੀ ਦੱਸੋ ਤੁਸੀਂ ਕਿਉਂ ਨਹੀਂ ਕਲੀਅਰ ਕਰ ਰਹੇ। ਫਿਰ ਉਹਨੂੰ ਜਦੋਂ ਪਾਸਪੋਰਟ ਮਿਲ ਗਿਆ, ਜਸਟਿਸ ਬੈਂਸ ਨੇ ਕਿਹਾ ਇੱਥੋਂ ਹੀ ਨਿਕਲ ਜਾਓ,
ਠੀਕ ਹੈ ਮਤਲਬ ਘਰਦਿਆਂ ਨੂੰ ਵੀ ਨਹੀਂ ਪਤਾ, ਜੀ। ਬਿਨਾਂ ਘਰਦਿਆਂ ਨੂੰ ਦੱਸੇ। ਨਹੀਂ ਪਤਾ, ਨਾਲ ਦੇ ਬੰਦਿਆਂ ਨੂੰ ਨਹੀਂ ਪਤਾ। ਬੰਦਿਆਂ ਨੇ ਮੁੜ ਕੇ ਮੈਂ ਕੁਛ ਚਿੱਠੀਆਂ ਪੜ੍ਹੀਆਂ ਬੰਦਿਆਂ ਦੀਆਂ ਹਾਂਜੀ। ਵੀ ਤੂੰ ਸਾਡੇ ਨਾਲ ਕੀ ਕੀਤਾ, ਜਿਵੇਂ ਦਗਾ ਹੁੰਦਾ ਹੈ ਨਾ, ਇਹ ਹੂੰ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਗੱਲ ਕੀ ਹੈ। ਹੂੰ, ਹੁਣ ਉਹ ਜੀ, ਸਾਰੀ ਕਹਾਣੀ ਪਿੱਛੇ ਹੋਰ ਸੀ, ਉਹ ਨਹੀਂ ਦੱਸ ਸਕਦਾ ਸੀ ਉਹ। ਜੀ, ਜੀ। ਚੱਲ ਜਦੋਂ ਉਹਨੇ ਆ ਕੇ ਗੱਲ ਸਪਸ਼ਟ ਕੀਤੀ, ਫਿਰ ਕੁਛ ਧੁੰਦੂ ਘਾਰੇ ਦੂਰ ਹੋ ਗਏ। ਹੋ ਗਏ ਬਿਲਕੁਲ ਹੀ ਜੀ, ਬੰਦਿਆਂ ਨੂੰ, ਮਤਲਬ ਜੀ, ਕੋਈ ਇਹੀ ਜੀ ਗੱਲ ਨਹੀਂ ਸੀ। ਇਹ ਵਾਪਰਦਾ ਇਸ ਤਰ੍ਹਾਂ ਦੇ ਵਰਤਾਰੇ ਨਾ। ਜੀ, ਸੋ ਬਿਲਕੁਲ। ਉਹਦਾ ਉਹ ਕਾਰਨ ਸੀ। ਹੂੰ, ਤੇ ਉਹਨੇ ਇਹ ਫੈਸਲਾ ਕਰ ਲਿਆ ਸੀ ਵੀ ਇੱਕ ਤਾਂ ਲਹਿਰ ਦੇ ਵਿੱਚ ਕਾਫੀ ਗੜਬੜਾਂ ਹੋ ਰਹੀਆਂ, ਇਹਨੂੰ ਸਿਧਾਂਤਕ ਹੂੰ, ਸੇਧ ਦੇਣੀ। ਤੇ ਗੱਲ ਆਵੇ ਕੋਈ। ਜੀ, ਜੀ। ਉਹਦਾ ਫਿਰ ਇਹ ਸੀ ਵੀ ਹੁਣ ਇਸ ਧਰਤੀ ਤੇ ਬਹਿ ਕੇ ਸੰਭਵ ਨਹੀਂ, ਹੂੰ, ਇਹਨਾਂ ਨੇ ਵੀ ਮਾਰ ਦੇਣਾ ਜਿਹੜੇ ਬੰਦਿਆਂ ਦੇ ਹਿੱਤ 'ਚ ਨਹੀਂ ਇਹ ਗੱਲਾਂ, ਹਾਂ, ਬਿਲਕੁਲ। ਤੇ ਪੁਲਿਸ ਸਟੇਟ ਨੇ ਤਾਂ ਮਾਰਨਾ ਹੀ ਮਾਰਨਾ। ਉਹ ਤਾਂ ਅੱਖ ਤੇ ਅੱਖ ਤਿੰਨ ਸੀਗੇ। ਹਾਂ, ਹੂੰ, ਸੋ ਇਹ ਇੱਕ ਮੈਂ ਕਹਿਣਾ, ਉਦੋਂ ਜਦੋਂ ਉਹ ਇੰਗਲੈਂਡ ਗਿਆ 91 'ਚ, ਜੀ, ਉਦੋਂ ਉਹ ਕੁਝ ਹੋਰ ਸੋਚ ਕੇ ਗਿਆ। ਜੀ, ਜੀ, ਬਿਲਕੁਲ। ਜਦੋਂ ਬਾਅਦ 'ਚ ਗਿਆ, ਹੂੰ, ਉਦੋਂ ਬਿਲਕੁਲ ਕੁਝ ਹੋਰ, ਉਹ ਦੋਵੇਂ ਇੱਕੋ ਫੇਰੀਆਂ ਨਹੀਂ। ਜੀ, 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 ਸੋ ਉਦੋਂ ਤਾਂ ਉਹ ਕੰਮ ਕਰਨ ਵਾਸਤੇ ਗਿਆ ਉੱਥੇ, ਵੀ ਕੰਮ ਜਾ ਕੇ ਨਾ, ਜੀ, ਉਹ 'ਚ ਫਿਰ ਉਹਨੇ ਪੇਪਰ ਦੇ ਵਿੱਚ ਬਹੁਤ ਲਿਖਿਆ। ਮੈਂ ਪੇਪਰ ਦੇ ਵਿੱਚ ਦੱਸਿਆ ਉਹ ਜੀ, ਵੀ ਕੀ ਕੋਟ ਕੀਤੇ ਨੇ ਉਹਨੇ, ਕਿੰਨੇ ਲੇਖ ਲਿਖੇ ਨੇ, ਕਿੰਨੇ ਵਿਸ਼ਿਆਂ ਤੇ ਲੇਖ ਲਿਖੇ ਨੇ, ਹੂੰ, ਜੀ, ਤੇ ਲਹਿਰ ਦੀ ਜਿਹੜੀ ਸੇਧ ਹੈ ਉਹ ਤੇ ਉਹਨੇ ਪੜਚੋਲ ਵੀ ਕੀਤੀ ਹੈ, ਸੁਝਾਅ ਵੀ ਦਿੱਤੇ। ਹੂੰ, ਪਰ 92 ਦੀ ਇਲੈਕਸ਼ਨ ਬਾਰੇ ਉਹਨੇ ਬਹੁਤ ਠੋਕ ਵਜਾ ਕੇ ਇਹ ਗੱਲ ਕਹੀ ਜੀ, ਕਿ ਹੁਣ ਇਹਦਾ ਬਾਈਕਾਟ ਹੋਣਾ ਚਾਹੀਦਾ, ਹੋਣਾ ਚਾਹੀਦਾ। ਠੀਕ ਹੈ। ਕਿਉਂਕਿ ਹਾਲਤ ਜੋ ਲਹਿਰ ਦੀ ਹੈ ਹੂੰ, ਉਹ ਹੈ ਨਹੀਂ ਇਸ ਨੂੰ ਵਰਤ ਲਏ। ਇਹਦੇ 'ਚ ਬਹੁਤ ਅਪਰਚੂਨਿਸਟ ਐਲੀਮੈਂਟ, ਆ ਗਏ। ਮੌਕਾ ਪ੍ਰਸਤ, ਜਿਹਨੇ ਢਾਹ ਲਾਉਣੀ ਆ ਪੰਥ ਨੂੰ ਵੀ ਜੀ, ਤੇ ਲਹਿਰ ਨੂੰ। ਹੂੰ, ਜੀ, 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 ਸੋ ਇਹ ਉਹਦੇ ਲਿਖਤੀ ਹੈ, ਕੋਈ ਐ ਨਹੀਂ, ਮਤਲਬ ਉਹਦੇ ਲੇਖ ਪਏ ਨੇ ਲਿਖੇ, ਜੀ, ਜਿਹੜੇ ਛਪੇ ਅਖਬਾਰਾਂ 'ਚ। ਜੀ, ਜੀ, ਬਿਲਕੁਲ। ਹਾਂਜੀ। ਭਾਈ ਜਸਵੰਤ ਸਿੰਘ ਖਾਲੜਾ, ਜਿਹੜੀ ਅਜਮੇਰ ਸਿੰਘ ਜੀ ਨੇ, ਸਿੱਖ ਚਿੰਤਕ ਜੀ ਨੇ ਇੱਕ ਜਿਹੜੀ ਇਹ ਕਿਤਾਬ ਲਿਖੀ ਹੈ, ਸੋਚ, ਸੰਘਰਸ਼ ਤੇ ਸ਼ਹਾਦਤ, ਭਾਗ ਦੂਜਾ। ਦੂਜੇ ਭਾਗ ਦੇ ਵਿੱਚ ਅਸੀਂ ਜਾਣਿਆ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ, ਤੇ ਉਸ ਤੋਂ ਬਾਅਦ ਉਹਨਾਂ ਦੇ ਵਿਚਾਰਧਾਰਕ ਜਿਹੜੇ ਉਹਨਾਂ ਦੀ ਵਿਚਾਰਧਾਰਾ ਸੀ, ਉਹਦੇ ਚ ਮੋੜ ਆਉਣਾ, ਤੇ ਜ਼ਿੰਦਗੀ ਦੇ ਵਿੱਚ ਥਾਂ ਮੋੜ ਆਉਂਦੇ ਆ। ਪਰ 84 ਤੋਂ 92 ਤੱਕ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ 92 ਆਉਂਦੇ ਆਉਂਦੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਐਸੇ ਪੜਾਅ ਤੇ ਆ ਜਾਂਦੀ ਜਿੱਥੇ ਉਹ ਫੈਸਲਾ ਕੁੰਨ ਹੋ ਜਾਂਦੀ ਹੈ, ਜਿੱਥੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਲਹਿਰ ਦੀਆਂ ਉਣਤਾਈਆਂ ਬਾਰੇ ਵਿਸਲ ਬਲੋਰਿੰਗ ਨਾਲੋਂ ਨਾਲ ਚੱਲਦੀ ਰਹੀ, ਜੱਦੋ-ਜਹਿਦ ਨਾਲੋਂ ਨਾਲ ਚੱਲਦੀ ਰਹੀ, ਗ੍ਰਿਫਤਾਰੀਆਂ, ਮੋਰਚੇ ਲੋਕਾਂ ਦੇ ਵਿੱਚ ਜਾਂ ਸਟੇਟ ਵੱਲੋਂ ਜੋ ਡਿਸਟਰਬੈਂਸ ਸੀਗੀਆਂ, ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ ਜੋ ਉਹਨਾਂ ਨੂੰ ਪਰੇਸ਼ਾਨ ਕਰਨ ਦੀਆਂ ਸਰਗਰਮੀਆਂ ਸੀ, ਉਹ ਤਾਂ ਨਾਲ ਨਾਲ ਚੱਲਦੀਆਂ ਰਹੀਆਂ। ਪਰ 92 ਤੋਂ ਬਾਅਦ ਜੋ ਇੱਕ ਅਹਿਮ ਪੜਾਅ ਤੇ ਜ਼ਿੰਦਗੀ ਆ ਗਈ ਸੀ, ਹੁਣ ਇਹਨੂੰ ਆਪਾਂ ਅਗਲੇ ਭਾਗ ਦੇ ਵਿੱਚ ਡਿਸਕਸ ਕਰਾਂਗੇ। 92 ਤੋਂ 95 ਸ਼ਹਾਦਤ ਦਾ ਸਫ਼ਰ, ਮਨੁੱਖੀ ਹੱਕਾਂ ਦੀ ਘਾਲਣਾ, ਤੇ ਫਿਰ ਸ਼ਹਾਦਤ ਦਾ ਜੇ ਤਰੀਕੇ ਨਾਲ ਕਹਿ ਲਓ ਕਿ ਫੈਸਲਾ, ਤਾਂ ਇਹਦੇ ਤੇ ਆਪਾਂ ਚਰਚਾ ਕਰਾਂਗੇ ਭਾਗ ਤੀਜੇ ਦੇ ਵਿੱਚ। ਅਜਮੇਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ